With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ। With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆਂ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ। With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ। ਬਲਜੀਤ ਸਿੰਘ ਜੀ ਦਾ ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇੱਕ ਨਵਾਂ ਸ਼ੋਸ਼ਾ ਛੇੜਿਆ ਸੁਬਰਾਮਨੀਅਮ ਸਵਾਮੀ ਨੇ 1984 ਬਾਰੇ। ਇਹਨਾਂ ਬੀਜੇਪੀ ਵਾਲਿਆਂ ਨੂੰ ਹੁਣ ਯਾਦ ਆਈ ਹੈ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਜੀ ਦੀ ਕਿ ਉਹ ਸੰਤ ਸਨ ਨਾ ਕਿ ਆਤੰਕਵਾਦੀ। ਇਸ ਪਿੱਛੇ ਮੈਨੂੰ ਲੱਗਦਾ ਕੋਈ ਵੱਡੀ ਸਾਜ਼ਿਸ਼ ਜਾਂ ਭੰਬਲਪੂਸਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰ ਸਾਹਿਬ ਕੁਝ ਦਿਨਾਂ ਤੋਂ ਸਿੱਖਾਂ ਨਾਲ ਜੁੜੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਇਸ ਬਾਰੇ ਵੀ ਆਪਣੇ ਵਿਚਾਰ ਜ਼ਰੂਰ ਦਿਓ ਜੀ। ਬਾਕੀ ਤੁਹਾਡੀ ਅਤੇ ਪੰਥਕ ਟੀਵੀ 84 ਦੀ ਚੜ੍ਹਦੀ ਕਲਾ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ ਜੀ। ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜੀ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਬਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਅਸੀਂ ਇਸ ਇਸ਼ੂ ਤੇ ਜਿਹੜੇ ਸੁਬਰਾਮਨੀਅਮ ਸਵਾਮੀ ਨੇ ਲਵਲੀ ਯੂਨੀਵਰਸਿਟੀ ਫਗਵਾੜਾ 'ਚ ਆ ਕੇ ਸਟੇਟਮੈਂਟ ਦਿੱਤੀ, ਉਸ 'ਤੇ ਇੱਕ ਪੂਰਾ ਸੈਗਮੈਂਟ ਕੀਤਾ ਸੀ। ਔਰ ਹੁਣ ਕਿਉਂਕਿ ਸੁਬਰਾਮਨੀਅਮ ਸਵਾਮੀ ਰਾਜ ਸਭਾ 'ਚ ਪਹੁੰਚ ਗਿਆ ਹੈ, ਸੋ ਉਹ ਅੱਜ ਕੱਲ੍ਹ ਉੱਥੇ ਆਪਣਾ ਪੂਰਾ ਜ਼ੋਰ ਦਿਖਾ ਰਿਹਾ ਜੀ। ਇਟਲੀ ਦੇ ਨਾਲ ਜਿਹੜੀ ਇੱਕ ਚੌਪਰ ਡੀਲ ਸੀ ਉਹਦੇ 'ਚ ਸੋਨੀਆ ਗਾਂਧੀ ਔਰ ਕਾਂਗਰਸ ਦਾ ਰੋਲ ਇਹ ਵੀ ਚਰਚਾ 'ਚ ਹੈ। ਔਰ ਇਹ ਸਟੇਟਮੈਂਟ ਦੇਣ ਤੋਂ ਬਾਅਦ ਉਹਨੇ ਤਾਂ ਆਪਣਾ ਕੰਮ ਕਰ ਦਿੱਤਾ ਹੈ। ਹੁਣ ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਜੀ ਉਹ ਫਾਈਲਾਂ ਜਨਤਕ ਕੀਤੀਆਂ ਜਾਣ ਜਿਹੜੀਆਂ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਨੇ। ਹਾਲਾਂਕਿ ਇਹਨਾਂ ਨੂੰ ਕੋਈ ਪੁੱਛੇ ਕਿ ਵੀ ਹੁਣ ਸੁਬਰਾਮਨੀਅਮ ਸਵਾਮੀ ਨੇ ਕਿਹਾ ਤੇ ਇਹਨਾਂ ਨੂੰ ਜਨਤਕ ਕਰਨ ਦੀ ਯਾਦ ਆਈ। ਇਹ 3 ਵਾਰ ਵਾਜਪਾਈ ਸਰਕਾਰ ਦੇ ਵਿੱਚ ਰਹੇ ਨੇ ਅਕਾਲੀ, ਜਦੋਂ 3 ਵਾਰ, ਇੱਕ ਵਾਰੀ 13 ਦਿਨ 13 ਮਹੀਨੇ 5 ਸਾਲ, ਹੁਣ ਵੀ ਜਿਹੜਾ ਲਗਭਗ 2 ਸਾਲ ਹੋ ਜਾਣੇ ਨੇ ਇਹਨਾਂ ਨੂੰ ਮੋਦੀ ਦੇ ਆਏ। ਇਹ ਤਾਂ ਜੂਨ 84 ਜਿਹੜਾ ਲੁੱਟਿਆ ਸਮਾਨ ਹੈ ਉੱਥੋਂ ਸਾਡਾ ਖਜ਼ਾਨਾ ਇਤਿਹਾਸਕ ਵਿਰਸਾ ਉਹ ਵਾਪਸ ਨਹੀਂ ਮੁੜਵਾ ਸਕੇ। ਸੋ ਜ਼ਾਹਰ ਹੈ ਕਿ ਇਸ ਵੇਲੇ ਸਭ ਦੇ ਸਾਹਮਣੇ ਪੰਜਾਬ ਦੀਆਂ ਚੋਣਾਂ ਨੇ ਔਰ ਬੀਜੇਪੀ ਦੀ, ਜਾਂ ਕਿਉਂਕਿ ਸੁਬਰਾਮਨੀਅਮ ਸਵਾਮੀ ਹਿੰਦੂ ਤੋਂ ਵੀ ਆਈਡੀਆਲੋਗ ਹੈ, ਜਿਵੇਂ ਮੈਂ ਕਿਹਾ ਵੀ ਭਾਵੇਂ ਉਹ ਨਿੱਜੀ ਤੌਰ 'ਤੇ ਵੀ ਉੱਥੇ ਆਉਂਦਾ ਰਿਹਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨੇ ਦਰਬਾਰ ਸਾਹਿਬ 'ਤੇ ਹਮਲੇ ਦੀ ਵਿਰੋਧਤਾ ਕੀਤੀ। ਪਰ ਕਿਉਂਕਿ ਇਹ ਓਵਰਆਲ ਵੀ ਕਾਂਗਰਸ ਜਾਂ ਨਹਿਰੂ ਟੱਬਰ ਦੇ ਖਿਲਾਫ ਨੇ ਜੀ। ਗੱਲ ਤਾਂ ਇਹ ਹੈ ਕਿ ਵੀ ਜ਼ਬਾਨੀ ਕਹਿਣ ਨਾਲ ਫਰਕ ਨਹੀਂ ਪੈਂਦਾ। ਹੁਣ ਜੇ ਸੁਬਰਾਮਨੀਅਮ ਸਵਾਮੀ ਕਿਹਦੇ ਤੋਂ ਮੰਗ ਕਰ ਰਿਹਾ ਵੀ ਜਨਤਕ ਕਰੋ, ਆਪਣੀ ਪਾਰਟੀ ਦੀ ਸਰਕਾਰ ਹੈ, ਉਹਨਾਂ ਦੀ ਮੋਦੀ ਤੋਂ ਹੈ, ਬਹੁਤ ਪ੍ਰਭਾਵਸ਼ਾਲੀ ਬੰਦਾ ਹੈ, ਉਹ ਤਾਂ ਕੱਲ੍ਹ ਜਨਤਕ ਕਰਾ ਲੈਣ। ਜੇ ਹੁਣ ਸੁਭਾਸ਼ ਚੰਦਰ ਬੋਸ ਦੇ ਨਾਲ ਰਿਲੇਟਿਡ ਜਿਹੜਾ ਸਟੱਫ ਸੀ ਕਿ ਜੀ ਉਹਦੀ ਐਕਸੀਡੈਂਟ 'ਚ ਡੈਥ ਹੋਈ ਨਹੀਂ ਹੋਈ, ਉਹਨਾਂ ਨੇ ਜਿਹੜੇ ਨੇ ਉਹ ਕਿੰਨੇ ਜਿਹੜੇ ਕਲਾਸੀਫਾਈਡ ਡਾਕੂਮੈਂਟ ਸੀ ਉਹ ਡੀਕਲਾਸੀਫਾਈ ਕੀਤੇ ਨੇ। ਸੋ ਸਾਨੂੰ ਲੱਗਦਾ ਕਿ ਵੀ ਇਹ
ਭਾਵੇਂ ਇਹਨਾਂ ਨੇ ਸ਼ੋਸ਼ਾ ਕਿਹਾ, ਮੈਂ ਸਮਝਦਾ ਵੀ ਇਹ ਮੋਰ ਪੋਲੀਟੀਕਲ ਗਿਮਿਕਰੀ ਹੈ ਇਸ ਮੌਕੇ ਦੇ ਉੱਤੇ ਆ ਕੇ, ਤਾਂ ਕਿ ਸਾਰਾ ਕੁਝ ਜਿਹੜਾ ਹੈ ਉਹ ਕਾਂਗਰਸ ਦੇ ਖਾਤੇ 'ਚ ਪਾਇਆ ਜਾਏ। ਤੇ ਫਿਰ ਇਹ ਵੀ ਨਹੀਂ ਸਿੱਖ ਸੰਗਤਾਂ ਨੂੰ ਭੁੱਲਣਾ ਚਾਹੀਦਾ ਕਿ ਵੀ ਬੀਜੇਪੀ ਤਾਂ ਮਤੇ ਪਾਸ ਕਰਦੀ ਸੀ, ਵਾਜਪਾਈ ਦੀ ਕਮਾਂਡ ਥੱਲੇ ਜਲੂਸ ਕੱਢੇ ਉਹਨਾਂ ਨੇ ਕਿ ਫੌਜ ਭੇਜੋ ਪੰਜਾਬ 'ਚ। ਜਦੋਂ ਹਮਲਾ ਹੋਇਆ ਬੀਜੇਪੀ ਨੇ ਮਤਾ ਕੀਤਾ ਕਿ ਜੀ ਇਹ ਤਾਂ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ। ਔਰ ਅਡਵਾਨੀ ਨੇ ਆਪਣੀ ਆਤਮ ਕਥਾ ਦੇ ਵਿੱਚ ਕਿਹਾ ਕਿ ਜੀ ਮੈਂ ਇੰਦਰਾ ਗਾਂਧੀ ਨੂੰ ਜਦੋਂ ਪਾਰਲੀਮੈਂਟ ਦੇ ਵਿੱਚ ਧੂਆਂਧਾਰ ਸਪੀਚ ਕਰਕੇ ਮਜਬੂਰ ਕੀਤਾ ਕਿ ਜਿਹੜੀ ਇਹ ਫੌਜ ਭੇਜੀ ਜਾਏ। ਹੁਣ ਇਸ ਪਾਰਟ ਨੂੰ ਕਿਵੇਂ ਕਹੋਗੇ? ਸਾਨੂੰ ਤਾਂ ਕੋਈ ਸ਼ੱਕ ਨਹੀਂ ਹੈ ਕਿ ਵੀ ਉਹ ਸੋਵੀਅਤ ਯੂਨੀਅਨ ਹੋਏ, ਮਾਰਗਰੇਟ ਥੈਚਰ ਹੋਏ, ਉਹਦਾ ਸਬੂਤ ਸਾਹਮਣੇ ਆ ਗਏ ਨੇ। ਫਾਈਲਾਂ ਜਾਂ ਨਾ ਫਾਈਲਾਂ ਦਾ ਤਾਂ ਕੋਈ ਹੈ ਹੀ ਨਹੀਂ ਹੈ। ਵਿਦਨ ਵੀ ਪਤਾ ਲੱਗ ਗਿਆ ਵੀ ਕਿਵੇਂ 1980 ਤੋਂ ਹੀ ਇਹ ਸਾਰੇ ਨੂੰ ਦੀ ਪਲੈਨਿੰਗ ਕੀਤੀ ਗਈ, ਕਿਵੇਂ ਥਰਡ ਏਜੰਸੀ ਇਨਵੋਲਵ ਹੋਈ। ਪਰ ਜਿਹੜਾ ਬੀਜੇਪੀ ਦਾ ਰੋਲ ਹੈ, RSS ਦਾ ਰੋਲ ਹੈ, ਔਰ ਫਰਨਾਂਡੀਜ਼ ਦਾ ਉਸ ਤੋਂ ਬਾਅਦ ਇਹ ਕਹਿਣਾ ਕਿ ਜੀ ਨਵੰਬਰ 84 ਤੋਂ ਬਾਅਦ ਵੀ ਕਿ 6 ਆਸਕਡ ਫॉर ਇਟ, ਇਵੇਂ ਹੀ ਹੋਣਾ ਚਾਹੀਦਾ। ਇਹਦੇ ਬਾਰੇ ਸੁਬਰਾਮਨੀਅਮ ਸਵਾਮੀ ਦਾ ਕੀ ਕਹਿਣਾ ਇਹ ਵੀ ਜ਼ਰਾ ਸਾਹਮਣੇ ਆ ਜਾਏ ਕਿ ਵੀ ਬੀਜੇਪੀ ਦਾ ਕੀ ਰੋਲ ਹੈ। ਬਾਕੀ ਘਟਨਾਵਾਂ ਸਿੱਖਾਂ ਨਾਲ ਸੰਬੰਧਿਤ ਕੀ ਨੇ ਅਸੀਂ ਆਲਰੇਡੀ ਪਹਿਲੇ ਸੈਗਮੈਂਟ 'ਚ ਡਿਸਕਸ ਕੀਤਾ ਹੈ ਕਿ ਹੁਣ ਕਿਵੇਂ ਪੈਰੇਡਸ ਨੂੰ ਟਾਰਗੇਟ ਕਰ ਰਹੇ ਨੇ ਕਿ ਜਿਹਦੇ 'ਚ ਖਾਲਿਸਤਾਨ ਜ਼ਿੰਦਾਬਾਦ ਔਰ ਜੋ ਕੁਛ ਜਰਮਨ ਦੇ ਵਿੱਚ ਘਟਨਾ ਵਾਪਰੀ ਹੈ ਉਹਨੂੰ ਕਿਵੇਂ ਜਿਹੜੇ ਇੱਕ ਆਮ ਕ੍ਰਾਈਮ ਹੈ ਟੀਨੇਜਰਸ ਦਾ ਉਹਨੂੰ ਇਸਲਾਮਿਕ ਸਟੇਟ ਨਾਲ ਜੋੜ ਰਹੇ ਨੇ। ਕੈਨੇਡਾ ਦੇ ਵਿੱਚ ਜਿਹੜਾ ਉਹ ਇਸਲਾਮਿਕ ਸਟੇਟ ਔਰ ਖਾਲਿਸਤਾਨ ਦਾ ਸੰਬੰਧ ਜੋੜ ਰਹੇ ਨੇ। ਸੋ ਇਹ ਕੁੱਲ ਮਿਲਾ ਕੇ ਅਗੇਨ ਦੁਸ਼ਮਣ ਬਾਤ ਕਰੇ ਅਨਹੋਣੀ। ਸੋ ਇਹਨਾਂ ਦਾ ਬਲਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਗੌੜੀ ਰਾਗ ਦਾ ਸ਼ਬਦ ਗੌੜੀ ਮਹੱਲਾ ਪਹਿਲਾ ਚੁਣਿਆ ਜੀ। ਇਹ ਸ਼ਬਦ ਹੈ, ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੈ ਕਹਿ ਜਾਏ ਸਮਾਵੇ, ਕਿਉਂ ਬਾਂਧਿਓ ਕਿਉਂ ਮੁਕਤੀ ਪਾਵੇ, ਕਿਉਂ ਅਬਨਾਸੀ ਸਹਿਜ ਸਮਾਵੇ, ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ ਰਹਾਓ, ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੈ ਮਨ ਮਾਹੇ ਸਮਾਏ, ਗੁਰਮੁਖ ਮੁਕਤੋ ਬੰਧ ਨ ਪਾਏ, ਸ਼ਬਦ ਵਿਚਾਰ ਛੁਟੈ ਹਰ ਨਾਏ, ਤਰਵਰ ਪੰਖੀ ਬਹੁ ਨਿਸਬਾਸ, ਸੁਖ ਦੁਖੀਆ ਮਨ ਮੋਹ ਵਿਨਾਸ਼, ਸਾਂਝ ਬਿਹਾਗ ਤੱਕੈ ਆਗਾਸ, ਦੈ ਦਿਸਤਾਵੈ ਕਰਮ ਲਿਖਿਆਸ, ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੈ ਬਿਖ ਮਾਟ, ਬਿਨ ਵਖਰ ਸੂਨੋ ਘਰ ਹਾਟ, ਗੁਰਮਿਲ ਖੋਲੇ ਬਜਰ ਕਪਾਟ, ਸਾਧ ਮਿਲੈ ਪੂਰਬ ਸੰਜੋਗ, ਸਚ ਰਹਿਸੇ ਪੂਰੇ ਹਰ ਲੋਗ, ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨ ਕੈ ਲਾਗੋਂ ਪਾਏ। ਇਸ ਸ਼ਬਦ 'ਚ ਕਿਵੇਂ ਜੀਵਨ ਦਾ ਮਨੋਰਥ, ਜੀਵਨ ਦੀ ਕਿਹੜੀ ਚੀਜ਼ ਵਾਸਨਾ ਡਿਜ਼ਾਇਰ ਮੋਹ ਤੁਹਾਨੂੰ ਬੰਨ੍ਹਦੀ ਹੈ, ਕਿਵੇਂ ਨਿਰੰਕਾਰ ਦੇ ਨਾਮ ਨਾਲ ਮਿਲ ਕੇ ਛੁਟਕਾਰਾ ਹੁੰਦਾ ਹੈ, ਇਸ ਦਾ ਫਾਰਮੈਟ ਸਵਾਲ ਜਵਾਬ 'ਚ ਹੈ ਪਹਿਲੇ ਰਹਾਓ ਤੱਕ, ਔਰ ਫਿਰ ਇਹ ਦੱਸਿਆ ਕਿ ਵੀ ਜੀਵਨ ਕਿਵੇਂ ਜਾਣ ਵਾਲਾ, ਕਿਵੇਂ ਜਿਵੇਂ ਕਿ ਇੱਕ ਦਰਖਤ ਦੇ ਉੱਤੇ ਪੰਛੀ ਆਉਂਦੇ ਨੇ, ਰਾਤ ਗੁਜ਼ਾਰਦੇ ਨੇ ਔਰ ਫਿਰ ਸਵੇਰੇ ਹੁੰਦਿਆਂ 10 ਦਿਸ਼ਾਵਾਂ ਵੱਲ ਨਿਕਲ ਜਾਂਦੇ ਨੇ, ਇਵੇਂ ਹੀ ਸਾਡਾ ਇਹ ਵਸੇਰਾ ਹੈ। ਔਰ ਇਸ ਦੇ ਲਈ ਗੋਇਲ ਸ਼ਬਦ ਇਸਤੇਮਾਲ ਵੀ ਕੀਤਾ ਗਿਆ ਹੈ ਕਿਉਂਕਿ ਜਦੋਂ ਧਰਤੀ ਸੁੱਕ ਜਾਂਦੀ ਸੀ, ਪੱਠੇ ਦੱਥੇ ਨਹੀਂ ਸੀ ਪਸ਼ੂਆਂ ਲਈ, ਤੇ ਦਰਿਆਵਾਂ ਦੇ ਕੰਢੇ ਜਿਹੜੇ ਨੇ ਲੋਕ ਆ ਕੇ, ਕਿਉਂਕਿ ਉੱਥੇ ਪਾਣੀ ਦੇ ਕਰਕੇ ਹਰਾ ਚਾਰਾ ਹੁੰਦਾ, ਉੱਥੇ ਆਪਣੇ ਪਸ਼ੂਆਂ ਨੂੰ ਲਿਆਉਂਦੇ ਸੀ, ਉਹਨੂੰ ਗੋਇਲ ਕਹਿੰਦੇ ਸੀ। ਉਹ ਵੀ ਟੈਂਪਰੇਰਲੀ, ਫਿਰ ਜਦੋਂ ਹੀ ਮੀਂਹ ਪੈਂਦੇ ਸੀ ਲੋਕ ਵਾਪਸ ਲੈ ਜਾਂਦੇ ਸੀ ਉਹਨਾਂ ਨੂੰ। ਸੋ ਇਸ ਸਾਰੇ ਨੂੰ ਗੁਰੂ ਸਾਹਿਬ ਨੇ ਯਾਦ ਕਰਵਾਇਆ ਅਲੰਕਾਰ ਅੱਡ ਅੱਡ ਵਰਤ ਕੇ ਕਿ ਭਾਈ ਕਿਵੇਂ ਮਨੁੱਖ ਜਿਹੜਾ ਹੈ ਉਹ ਆਉਂਦਾ, ਕਿਉਂ ਇਸ ਦੇ ਵਿੱਚ ਵੱਜਦਾ ਹੈ ਮਾਇਆ ਦੇ ਵਿੱਚ, ਔਰ ਕਿਵੇਂ ਉਸ ਨੂੰ ਮੁਕਤੀ ਹਾਸਲ ਹੋ ਸਕਦੀ ਹੈ। ਔਰ ਉਸ ਦਾ ਹੀ ਜਵਾਬ ਹੈ ਕਿ ਭਾਈ ਉਹਦੇ ਹਿਰਦੇ 'ਚ ਵਾਹਿਗੁਰੂ ਦਾ ਨਾਂ ਅੰਮ੍ਰਿਤ ਰੂਪੀ ਨਾਮ ਹੋਏ, ਮੂੰਹ ਦੇ ਉੱਤੇ ਵੀ ਵਾਹਿਗੁਰੂ ਦਾ ਨਾਂ ਹੋਏ, ਨਰ ਹਰ ਵਾਹਿਗੁਰੂ ਨੂੰ ਕਹਿੰਦੇ ਨੇ ਉਹਦਾ ਨਾਂ, ਔਰ ਉਹ ਨਰ ਹਰੀ ਉਹ ਵਾਹਿਗੁਰੂ ਜਿਹੜਾ ਨਿਹਕਾਮ ਹੈ, ਬਿਨਾਂ ਕਿਸੇ ਕਾਮਨਾ ਤੋਂ ਵਾਸਨਾ ਤੋਂ ਹੈ। ਔਰ ਮਨੁੱਖ ਜਦੋਂ ਨਾਮ ਵਸਦਾ ਹੈ ਫਿਰ ਉਹਦੇ ਜੀਵਨ ਦੇ ਵਿੱਚ ਸਹਿਜ ਆ ਜਾਂਦਾ ਹੈ, ਉਹ ਸਹਿਜ ਦੇ ਵਿੱਚ ਜਿਉਂਦਾ ਹੈ, ਉਸ ਦੇ ਮਨ ਦੇ ਜਿੰਨੇ ਫੁਰਨੇ ਨੇ ਉਹ ਮਨ ਦੇ ਅੰਦਰ ਹੀ ਖਤਮ ਹੋ ਜਾਂਦੇ ਨੇ, ਕਿਉਂਕਿ ਵਾਹਿਗੁਰੂ ਦਾ ਨਾਂ ਉਹਨੂੰ ਗੁਰਮੁਖ ਬਣਾ ਦਿੰਦਾ ਹੈ, ਉਹ ਮੁਕਤ ਹੋ ਜਾਂਦਾ ਹੈ ਬਾਕੀ ਬੰਧਨਾਂ ਤੋਂ। ਔਰ ਸ਼ਬਦ ਦੀ ਵਿਚਾਰ ਦੇ ਵਿੱਚ ਉਸ ਦਾ ਹਮੇਸ਼ਾ ਧਿਆਨ ਰਹਿੰਦਾ ਹੈ, ਔਰ ਵਾਹਿਗੁਰੂ ਦਾ ਨਾਮ ਉਸ ਨੂੰ ਹਰ ਚੀਜ਼ ਤੋਂ ਛੁਟਕਾਰਾ ਦਿਵਾ ਦਿੰਦਾ ਹੈ। ਇਹ ਦੁਨੀਆ ਇਵੇਂ ਹੀ ਹੈ ਜਿਵੇਂ ਕਿ ਰੁੱਖ ਦੇ ਉੱਤੇ ਪੰਛੀ ਆਉਂਦੇ ਨੇ,
ਔਰ ਮਨੁੱਖ ਦੇ ਅੰਦਰ ਸੁੱਖ ਔਰ ਦੁੱਖ ਲਗਾਤਾਰਤਾ ਦੇ ਨਾਲ ਤੁਰਦੇ ਨੇ ਔਰ ਪੰਛੀ ਸਾਂਝ ਬਿਹਾਗ ਸਵੇਰ ਸ਼ਾਮ ਅਸਮਾਨ ਵੱਲ ਦੇਖਦੇ ਨੇ ਤੇ ਫਿਰ 10 ਦਿਸ਼ਾਵਾਂ ਵੱਲ ਚਲੇ ਜਾਂਦੇ ਨੇ। ਇਸੇ ਤਰ੍ਹਾਂ ਜਿਹੜੇ ਜਿਨ੍ਹਾਂ ਦੇ ਅੰਦਰ ਨਾਮ ਦੀ ਸਾਂਝ ਬਣ ਜਾਂਦੀ ਹੈ, ਵਾਹਿਗੁਰੂ ਦੀ ਪ੍ਰੀਤ ਬਣ ਜਾਂਦੀ ਹੈ, ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਨਾਮ ਸੰਜੋਗੀ ਗੋਇਲ ਥਾਟ ਕਿ ਇਹ ਗੋਇਲ ਵਾਂਗ ਉਸ ਦਰਿਆ ਦੇ ਕੰਢੇ ਵਾਂਗ ਇੱਕ ਟੈਂਪਰੇਰੀ ਵਸੇਰਾ ਹੈ ਤੇ ਜਿਹਦੇ ਅੰਦਰ ਇਹ ਤਬਦੀਲੀ ਹੁੰਦੀ ਹੈ ਫਿਰ ਉਹਦੇ ਅੰਦਰੋਂ ਕਾਮ ਔਰ ਕ੍ਰੋਧ ਦਾ ਜਿਹੜਾ ਜ਼ਹਿਰ ਦਾ ਮਟਕਾ ਹੈ ਉਹ ਫੁੱਟ ਜਾਂਦਾ ਹੈ। ਸਤਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ। ਖੋਲੇ ਬਜਰ ਕਪਾਟ, ਕਪਾਟ ਕਹਿੰਦੇ ਨੇ ਦਰਵਾਜ਼ੇ ਨੂੰ, ਕਿ ਜਿਹੜੇ ਮਨ ਦੇ ਦਰਵਾਜ਼ੇ ਜਿਹੜੇ ਰੱਬ ਦੇ ਪਿਆਰ ਖੁਣੋਂ ਸਖਣੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਜਿਹੜੀ ਵਿਚਾਰ ਸੀ ਉਹ ਦਰਵਾਜ਼ੇ ਖੁੱਲ ਜਾਂਦੇ ਨੇ। ਉਸ ਦੇ ਅੰਦਰ ਨਿਰੰਕਾਰ ਦਾ ਵਾਸਾ ਹੁੰਦਾ ਹੈ। ਸਾਧ ਮਿਲੈ ਪੂਰਬ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਕ। ਵਾਹਿਗੁਰੂ ਦੇ ਮਿਲਾਪ ਦੇ ਲਈ ਗੁਰੂ ਦਾ ਮਿਲਣਾ ਔਰ ਪੂਰਬਲੇ ਸੰਜੋਗਾਂ ਦੇ ਨਾਲ ਉਸ ਸੱਚ ਦੇ ਰਹੱਸ ਤੋਂ ਪਰਦਾ ਚੁੱਕਿਆ ਜਾਣਾ। ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗੋਂ ਪਾਏ। ਵੀ ਇਹ ਜਿਹੜੇ ਫਿਰ ਗੁਰਮੁਖ ਬਣੇ ਹੋਏ ਜਿਨ੍ਹਾਂ ਨੇ ਆਪਾ ਨਿਰੰਕਾਰ ਨੂੰ ਦਿੱਤਾ ਮਨ ਤੇ ਤਨ, ਉਹ ਉਸ ਨਿਰੰਕਾਰ ਨੂੰ ਭੇਟ ਕਰਕੇ ਉਹ ਸਹਿਜ ਦੇ ਵਿੱਚ ਰਹਿੰਦੇ ਨੇ। ਸਹਿਜ ਵਿੱਚ ਜੀਵਨ ਵਾਲੇ ਇਹੋ ਜਿਹੇ ਗੁਰਮੁਖਾਂ ਪ੍ਰਥਾਏ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਨਾਨਕ ਤਿਨ ਕੈ ਲਾਗੋਂ ਪਾਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਇਹਨਾਂ ਤੋਂ ਬਲਿਹਾਰ ਜਾਂਦਾ, ਮੈਂ ਇਹਨਾਂ ਦੇ ਚਰਨ ਫੜਦਾ ਜਿਹੜੇ ਇਹੋ ਜਿਹੇ ਗੁਰੂ ਦੇ ਨਾਲ ਜੁੜੇ ਹੋਏ ਉਸ ਨਿਰੰਕਾਰ ਦੀ ਯਾਦ ਦੇ ਵਿੱਚ ਪੁੜੇ ਹੋਏ ਜਿਹੜੇ ਜਗਿਆਸੂ ਨੇ, ਜਿਹੜਾ ਆਪਣਾ ਜੀਵਨ ਅਕਾਲ ਪੁਰਖ ਦੇ ਸਮਰਪਿਤ ਕਰਦੇ ਨੇ ਔਰ ਨਾਮ ਹਿਰਦੈ ਅੰਮ੍ਰਿਤ ਮੁਖ ਨਾਮ, ਔਰ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਨਾਮ ਹੈ ਅੰਮ੍ਰਿਤ ਰੂਪੀ ਨਾਮ, ਔਰ ਜਿਨ੍ਹਾਂ ਦੀ ਜ਼ਬਾਨ ਦੇ ਉੱਤੇ ਵੀ ਜਿਹੜਾ ਉਹ ਵਾਹਿਗੁਰੂ ਦੀ ਉਸਤਤ ਹੈ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਧੰਨ ਜੀਓ ਤਹਿ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਤ ਵਿਚਾਰੇ ਦੇਹ ਅਨਿਤ ਨਾ ਨਿਤ ਰਹੇ ਜਸ ਨਾਵ ਚੜ੍ਹੇ ਭਵ ਸਾਗਰ ਤਾਰੇ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਜਿਆਰੇ ਗਿਆਨੇ ਕੀ ਵੱਡਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿਆਰ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।